ਕਰਜ਼ਾ ਲੈ ਕੇ ਕਹਿੰਦੇ 37 ਲੱਖ ਬੀਬੀਆਂ ਦੇ ਖਾਤਿਆਂ ਦੇ ਵਿੱਚ ਟੂੰ ਕਰਾਤੀ ਮਾਨ ਸਰਕਾਰ ਨੇ ਜੀ। ਦੇਖੋ, ਤਕੜਾ ਤਾਂ ਗੜਤਾ ਭਗਵੰਤ ਮਾਨ ਨੇ ਜੀ। ਵਿਰੋਧੀਆਂ ਲਈ ਵੀ, ਹੂੰ ਆਪਣੇ ਨਾਲ ਦੇ ਸਾਥੀਆਂ ਲਈ ਵੀ। ਜੀ। ਭਗਵੰਤ ਮਾਨ ਇੱਕ ਤਰੀਕਾ ਜਾਣਦੇ ਨੇ ਕਿ ਲੋਕਾਂ 'ਚ ਲੋਕਾਂ ਵਰਗੇ ਬਣ ਕੇ ਵਿਚਰੋ, ਹੈ ਨਾ। ਓਕ ਲਾ ਕੇ ਪਾਣੀ ਪੀਣ ਨੂੰ ਵੀ ਪ੍ਰਾਪਤੀ ਦੱਸਦੇ ਨੇ ਉਹਨੂੰ ਭਗਵੰਤ ਮਾਨ। ਸਹੀ ਬਿਲਕੁਲ। ਕਿ ਦੇਖਿਆ ਕਦੇ ਕੋਈ ਐ ਮੁੱਖ ਮੰਤਰੀ ਓਕ ਲਾ ਕੇ ਪਾਣੀ ਪੀਂਦੇ? ਇਹਨਾਂ ਨੂੰ ਤਾਂ ਓਕ ਦਾ ਅਰਥ ਨਹੀਂ ਪਤਾ ਹੋਣਾ ਸੁਖਬੀਰ ਬਾਦਲ ਨੂੰ, ਹੈ ਨਾ। ਮਤਲਬ ਇਹ ਉਹ ਇੰਜ ਜਾਣ ਦੀ ਕੋਸ਼ਿਸ਼ ਕਰਦੇ। ਦੇਖੋ, ਉਹ ਧਰਾਤਲ ਤੋਂ ਉੱਠੇ ਨੇ, ਪਿੰਡਾਂ ਚੋਂ ਗਏ ਨੇ, ਸਧਾਰਨ ਪਰਿਵਾਰਾਂ ਚੋਂ ਉੱਠੇ ਨੇ, ਇਸ ਲਈ ਉਹ ਸਾਡੀਆਂ ਕਮਜ਼ੋਰੀਆਂ ਜਾਣਦੇ ਨੇ। ਇਸ ਲਈ ਉਹ ਇਹ ਵੀ ਜਾਣਦੇ ਨੇ ਕਿ ਸਧਾਰਨ ਬੰਦਾ ਕਿੰਨੀ ਕੁ ਗੱਲ ਤੇ ਖੁਸ਼ ਹੋ ਜਾਂਦਾ, ਕਿਹੜੀ ਗੱਲ ਤੇ ਬਾਗੋ ਬਾਗ ਹੋ ਜਾਂਦਾ, ਜਦੋਂ ਕਿ ਹੁਣ ਉਹ ਰਾਜਾਸ਼ਾਹੀ ਤੋਂ ਘੱਟ ਜ਼ਿੰਦਗੀ ਨਹੀਂ ਜਿਉਂਦੇ। ਬਿਲਕੁਲ ਪੂਰੀ ਲਗਜ਼ਰੀ ਲਾਈਫ ਹੈ। ਹੁਣ ਅਮਰਿੰਦਰ ਸਿੰਘ ਤੇ ਭਗਵੰਤ ਮਾਨ ਦੀ ਲਾਈਫ ਸਟਾਈਲ 'ਚ ਕੋਈ ਫਰਕ ਨਹੀਂ ਹੈਗਾ। ਸਹੀ ਹੈ, ਬਿਲਕੁਲ। ਰੋਜ਼ ਨਵੀਂ ਜੈਕਟ ਬਣ ਕੇ ਜਾਂਦੀ ਹੈ ਜਨਾਬ ਲਈ। ਸੋ ਇਸ ਲਈ ਪਰ ਉਹਨਾਂ ਨੂੰ ਡਰਾਮਾ ਕਰਨਾ ਹੁੰਦਾ ਕਿ ਉਹ ਸਟੇਜ ਦੇ ਧਨੀ ਨੇ, ਤੇ ਇਹ ਗਰੰਟੀ ਉਹਨਾਂ ਨੂੰ ਲੱਗਦੀ ਸੀ ਕਿ ਸਾਨੂੰ ਜੇ ਕੋਈ ਬਚਾਊਗੀ ਤਾਂ ਇਹ ਗਰੰਟੀ ਬਚਾਊਗੀ। ਲੋਕ ਹੁਕਮਨਾਮੇ ਵੀ ਭੁੱਲ ਜਾਣਗੇ, ਲੋਕ ਸਾਡੀਆਂ ਨਲਾਇਕੀਆਂ ਵੀ ਭੁੱਲ ਜਾਣਗੇ, ਲੋਕ ਭੁੱਲ ਜਾਣਗੇ ਕਿ ਅਸੀਂ ਤੁਹਾਡੇ ਹੀ ਪੁੱਤਾਂ ਤੇ ਤਸ਼ੱਦਦ ਢਾਇਆ, ਅਸੀਂ ਪੁਲਿਸ ਚੜਾਈ, ਅਸੀਂ ਲੋਕ ਕੁੱਟੇ, ਅਸੀਂ, ਹੈ ਨਾ, ਸਾਡੇ ਰਾਜ 'ਚ ਵੀ ਬੇਅਦਬੀਆਂ ਹੋਈਆਂ, ਪਾਣੀ ਵੀ ਲੁੱਟੇ ਗਏ, ਕੇਂਦਰ ਨੇ ਵੀ ਧੱਕੇ ਕੀਤੇ, ਹੈ ਨਾ, ਨਸ਼ਾ ਵੀ ਨਹੀਂ ਮੁੱਕਿਆ, ਗੈਂਗਸਟਰਵਾਦ ਵਧਿਆ, ਲੁੱਟਾਂ, ਉਹ ਸਭ ਭੁੱਲ ਜਾਣਗੇ। ਬਸ ਟੂੰ ਡੀਕਣਗੇ। ਡੀਕਿਆ ਪੰਜਾਬ ਨੇ। ਗੱਲ ਸਹੀ ਹੈ, ਬਿਲਕੁਲ। ਔਰ ਜਿਹੜੀਆਂ ਇਹ ਕਹਿੰਦੀਆਂ ਨੇ ਕਿ ਅਸੀਂ ਇਹਨੂੰ ਵੋਟ ਥੋੜਾ ਪਾਉਣੀ ਆ, ਹੈ ਨਾ, ਜਿਹੜੀਆਂ ਇਹ ਕਹਿੰਦੇ ਲੈ ਸਾਡੇ ਕੋਲ ਤਾਂ ਮਰੱਬੇ ਨੇ, ਸਾਡੇ ਕੋਲ ਤਾਂ ਇੰਨੇ ਕਿੱਲੇ ਨੇ, ਅਸੀਂ ਤਾਂ ਜੈਲਦਾਰ ਹੁੰਨੇ ਆ, ਅਸੀਂ ਤਾਂ ਰਜਵਾੜੇ ਹੁੰਨੇ ਆ, ਅਸੀਂ ਤਾਂ ਸ਼ਾਹੀ ਹੁੰਨੇ ਆ, ਹੈ ਨਾ, ਸਭ ਲਾਈਨ 'ਚ ਲੱਗੇ ਹੋਏ ਸੀ ਬਈ। ਫਾਰਮ ਭਰੇ, ਹੈ ਨਾ, ਖਾਤੇ ਆਪਣੇ ਐਡਜਸਟ ਕਰਾਏ, ਪਰ ਅਜੇ ਵੀ ਬਹੁਤ ਦੂਰ ਆ ਕਰ। ਪੰਜਾਬ 'ਚ 2 ਕਰੋੜ 16 ਲੱਖ 18 ਲੱਖ ਦੇ ਕਰੀਬ ਵੋਟ ਆ। ਉਹਦੇ ਵਿੱਚੋਂ 1 ਕਰੋੜ ਦੇ ਕਰੀਬ ਬੀਬੀਆਂ ਦੀ ਵੋਟ ਆ। ਇਹਦਾ ਮਤਲਬ 1 ਕਰੋੜ ਦੇ ਗੇੜ 'ਚ ਬੀਬੀ 18 ਸਾਲ ਤੋਂ ਉੱਪਰ ਆ ਤੇ ਉਹ ਇਹ ਹੱਕ ਰੱਖਦੀ ਆ ਕਿ ਫਿਰ ਜੇ ਤੁਸੀਂ ਦੇਣਾ ਹੈ ਤਾਂ ਉਹਨਾਂ ਸਾਰੀਆਂ ਇੱਕ। ਔਰ ਫਿਰ ਇਹਦੇ ਲਈ ਫਾਰਮ ਵਾਲਾ ਡਰਾਮਾ ਕਿਉਂ? ਜਦੋਂ ਖਾਤੇ ਆਧਾਰ ਕਾਰਡ ਨਾਲ ਜੁੜੇ ਨੇ ਔਰ ਤੁਹਾਡੇ ਕੋਲ ਵੋਟਰ ਲਿਸਟ ਹੈਗੀ ਆ ਤੇ ਤੁਸੀਂ ਉਹਦੇ ਵਿੱਚੋਂ ਡਾਟਾ ਕੱਢੋ, ਬੰਦੇ ਔਰ ਬੀਬੀਆਂ ਦੇ ਨਾਂ ਦੇ ਫਰਕ ਨਹੀਂ ਪੜਨੇ ਆਉਂਦੇ ਅਫਸਰਾਂ ਨੂੰ, ਤੇ ਕਰੋ ਅਦਾਇਗੀ। ਸਹੀ ਹੈ। ਸਰਕਾਰੀ ਰਿਕਾਰਡ ਤੁਹਾਡੇ ਕੋਲ ਹੈਗਾ, ਤੁਹਾਡੇ ਕੋਲ ਕਿ ਸਰਕਾਰੀ ਕਿੰਨਿਆਂ ਨੂੰ ਪੈਨਸ਼ਨ ਜਾਂਦੀ, ਕਿੰਨਿਆਂ ਨੂੰ ਕੀ ਜਾਂਦੀ, ਕਿੰਨਾ ਔਖਾ ਸੀਗਾ। ਹੁਣ ਇਹਦੇ ਵਿੱਚ ਜੇ ਆਪਾਂ ਇਹ ਮੰਨ ਕੇ ਚੱਲਦੇ ਕਿ 1 ਕਰੋੜ ਦੇ ਕਰੀਬ ਬੀਬੀ ਆ, ਉਹਦੇ ਵਿੱਚੋਂ ਆਪਾਂ ਸਰਕਾਰੀ ਨੌਕਰੀ ਵਾਲੇ ਨੂੰ ਜਾਂ ਜਿਹੜੀਆਂ ਮਤਲਬ ਕਿ ਕੋਈ ਟੈਕਸ ਪਈ ਬੀਬੀਆਂ ਨੇ ਉਹ ਕੱਟਦੀ ਤਾਂ ਮਸਾਂ 2% 3% ਬਣਦੀਆਂ ਹੋਣੀਆਂ। ਠੀਕ ਹੈ ਜੀ। ਚਲੋ ਆਪਾਂ ਕਹਿ ਦਈਏ ਕਿ ਆਪਾਂ 10 ਲੱਖ ਨੂੰ ਬਾਹਰ ਕੱਢ ਲਓ, ਤੁਸੀਂ 2-3 ਲੱਖ ਰਹਿਣ ਦਿਓ, ਤਾਂ ਵੀ 90 ਲੱਖ ਦੇ ਗੇੜ 'ਚ ਬੀਬੀਆਂ ਨੂੰ ਪੈਸੇ ਜਾਣੇ ਬਣਦੇ ਸੀ। ਤੇ ਕਹਿੰਦੇ ਜੀ 40 ਲੱਖ ਜੇ ਰਜਿਸਟਰਡ ਹੋਏ ਨੇ ਜੀ, ਤੇ ਉਹ ਚੋਂ ਜੀ 37 ਲੱਖ ਨੂੰ ਜੀ ਅਦਾਇਗੀ ਕਰਤੀ। 1100 ਕਰੋੜ ਦਾ ਹਿਸਾਬ ਸੂਬ ਮਤਲਬ ਦਿੰਦੇ ਨੇ ਇਹ, ਤੇ 1500 ਕਰੋੜ ਹੁਣੇ ਕਰਜ਼ਾ ਚੱਕਿਆ ਜੀ। ਜੀ। ਤੇ ਹੋਰ ਛੱਡੋ, ਇਸ ਬੀਤੇ ਹਫ਼ਤੇ ਦੇ ਦਰਮਿਆਨ ਲੇਬਰ ਬੋਰਡ ਨਾਲ ਮੀਟਿੰਗ ਕਰਕੇ ਉਹਨਾਂ ਤੋਂ ਮਨਜ਼ੂਰੀ ਲਈ ਹੈ ਕਿ ਤੁਹਾਡਾ ਪੈਸਾ ਵਰਤਣਾ ਸੀ, ਮਤਾ ਪਾਸ ਕਰਾ ਲਿਆ ਉੱਥੇ। ਲੇਬਰ ਸੈਸ ਦਾ ਪੈਸਾ ਇੱਥੇ ਵਰਤਿਆ, ਹੈ ਨਾ। ਉਧਰ ਬੇਰੁਜ਼ਗਾਰ ਨੌਕਰੀਆਂ ਮੰਗਦੇ ਨੇ, ਹੈ ਨਾ, ਕਿਰਤੀ ਹੱਥ ਕਿਰਤ ਮੰਗਦੇ ਨੇ। ਇਸੇ ਪੰਜਾਬ ਸਰਕਾਰ ਨੇ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਮਨਰੇਗਾ ਬੰਦ ਕਰਨ ਤੇ ਮਤਾ ਲਿਆਂਦਾ ਸੀ ਜੀ ਰਾਮ ਜੀ ਦੇ ਵਿਰੋਧ 'ਚ, ਤੇ ਜੀ ਹੁਣ ਕਹਿੰਦੇ ਅਸੀਂ ਜੀ ਰਾਮ ਜੀ ਨੂੰ ਮਨਜ਼ੂਰੀ ਦੇਤੀ ਜੀ। ਜੀ ਸਹੀ ਹੈ। ਆਪਣੀ ਉਹ ਗੱਲ ਦੇ ਵਿਰੋਧਾਭਾਸ 'ਚ ਖੜੇ ਨੇ। ਹੁਣ ਜੀ ਰਾਮ ਜੀ ਨੂੰ ਜੇ ਮਨਜ਼ੂਰੀ ਦੇਤੀ ਤਾਂ ਕੱਲੀ ਮਨਜ਼ੂਰੀ ਦੇ ਕੇ ਨਹੀਂ ਸਰਨਾ, 40% ਉਹ 'ਚ ਪਾਉਣਾ ਪੈਣਾ। ਮਨਰੇਗਾ 'ਚ 10% ਨਹੀਂ ਪੈਂਦਾ ਸੀ ਦੋ ਸਮੇਂ ਸਿਰ, ਤੇ 40% ਪਾ ਦੋਗੇ। ਤੇ ਪਾ ਕੇ ਵੀ ਰੁਜ਼ਗਾਰ ਦੀ ਗਰੰਟੀ ਨਹੀਂ, ਜਿਹੜੀ ਬੰਦੇ ਕੋਲ ਆਪਣੇ ਆਪ ਗਰੰਟੀ ਸੀ ਜੌਬ ਕਾਰਡ ਬਣਿਆ ਤਾਂ ਰੁਜ਼ਗਾਰ ਮਿਲੂਗਾ। ਕੇਂਦਰ ਦੀ ਇੱਛਾ ਤੇ ਉਹਨੇ ਕਿੰਨਾ ਰੁਜ਼ਗਾਰ ਦੇਣਾ, ਕਦੋਂ ਦੇਣਾ ਤੇ ਕਿੱਥੇ ਦੇਣਾ। ਸਹੀ ਹੈ ਜੀ। ਤੇ ਅਜਿਹੇ ਦੇ ਵਿੱਚ ਜਿਹੜੀਆਂ ਬੀਬੀਆਂ
ਚਾਹੇ ਕੋਈ ਕਹਿੰਦਾ ਘਾਹ ਖੋਤਦੀਆਂ ਸੀ ਜੀ, ਕੋਈ ਕਹਿੰਦਾ ਧੁੱਪੇ ਛਾਵੇਂ ਬੈਠ ਕੇ ਮੁੜ ਆਉਂਦੀਆਂ ਸੀ ਜੀ, ਕੰਮ ਨਹੀਂ ਕਰਦੇ ਸੀ, ਤਾਂ ਵੀ ਘਰੋਂ ਤਾਂ ਕੰਮ ਲਈ ਨਿਕਲਦੀਆਂ ਸੀ ਤੇ ਜਾਂਦੀਆਂ ਨੂੰ ਇਹ ਤਾਂ ਲੱਗਦਾ ਸੀ ਕਿਤੇ ਚੱਲੀਆਂ। ਤੇ ਉਹਨਾਂ ਨੂੰ 8,000 ਤੋਂ 10,000 ਰੁਪਏ ਮਹੀਨਾ ਮਿਲਦਾ ਸੀ। ਸਹੀ ਹੈ, ਬਿਲਕੁਲ। ਤੇ ਹੁਣ ਤੁਸੀਂ ਉਹਨਾਂ ਨੂੰ 1500 ਤੇ ਟਿਕਾਤਾ, 1000 ਰੁਪਏ ਤੇ ਟਿਕਾਤਾ। ਤੇ ਇਸ ਲਈ ਕਿਰਤ ਦੇ ਹਾਣੀ ਬਣਾਉਣ ਦੀ ਬਜਾਏ ਪੰਜਾਬ ਨੂੰ ਤੁਸੀਂ ਟੂ ਦੇਖਣ ਲਾਤਾ। ਸਹੀ ਹੈ। ਸੋ ਕਰਜ਼ਾ ਚੜ ਗਿਆ ਪੰਜਾਬ ਦੇ ਸਿਰ ਤੇ, ਹੋਰ ਚੜੂਗਾ। ਡੀਏ ਦੇ ਨਹੀਂ ਹੋ ਰਿਹਾ ਤੇ ਅਦਾਲਤਾਂ 'ਚ ਤੁਸੀਂ ਸਿਰ ਝੁਕਾ ਕੇ ਖੜਦੇ ਹੋ, ਹੈ ਨਾ। ਤੇ ਇਹ ਸਾਡੀਆਂ ਸਿਰ 'ਚ ਗਲੀਆਂ ਹੋ ਰਹੀਆਂ ਨੇ ਪੰਜਾਬ ਦੇ ਸਿਰ ਤੇ, ਇਹ ਵਾਧੂ ਬੋਝ ਪੈਣਾ। ਪਰ ਰਾਜਨੀਤਿਕ ਤੌਰ ਦੇ ਉੱਤੇ ਭਗਵੰਤ ਮਾਨ ਨੇ ਬਿਜਲੀ ਵਾਲੇ ਬਿੱਲਾਂ ਵਾਲੇ ਫਾਰਮੂਲੇ ਤੋਂ ਅਗਲਾ ਫਾਰਮੂਲਾ ਖੇਡਤਾ। ਉਹਨੂੰ ਪਤਾ ਹੈ ਅਸੀਂ ਹੁਣ ਮੁਫਤ ਦੇ ਆਦੀ ਹੋ ਗਏ, ਇਸ ਮਾਨਸਿਕਤਾ ਦੇ ਘੇਰੇ 'ਚ ਆ ਗਏ। ਇਹਦੇ ਰਾਹੀਂ ਉਹਨੂੰ ਲੱਗਦਾ ਕਿ ਮੇਰੀ ਕੁਝ ਵੋਟ ਬੈਂਕ ਮੁੜ ਆਊਗੀ, ਜਿੰਨੀਆਂ ਨਾਰਾਜ਼ਗੀਆਂ ਮੇਰੀਆਂ ਆਡੀਓ ਵੀਡੀਓ ਕਾਂਡਾਂ 'ਚ ਹੋਈਆਂ ਨੇ, ਉਹ ਸਾਰੀ ਭਰਪਾਈ ਮੇਰੀ ਇਹਨੇ ਕਰ ਦੇਣੀ ਆ। ਆਉਂਦੇ ਸਮੇਂ 'ਚ ਹੋ ਸਕਦਾ ਇੱਕ ਅੱਧੀ ਕਿਸ ਹੋਰ ਪੈ ਜਾਵੇ ਜੇ ਨਵੰਬਰ ਤੋਂ ਅੱਗੇ ਚਲੀ ਗਈ ਚੋਣ। ਸਹੀ ਹੈ। ਨਹੀਂ ਤਾਂ ਅਗਲੇ ਕਹਿੰਦੇ 3 ਮਹੀਨੇ ਦੀਆਂ ਪਾਤੀਆਂ, ਹੈ ਨਾ, ਜੁਲਾਈ ਅਗਸਤ ਸਤੰਬਰ ਅਸੀਂ ਨਿਬੇੜ ਲਿਆ। ਸੋ ਇੱਕ ਅੱਧੀ ਕਿਸ ਹੋਰ ਆ ਸਕਦੀ ਆ, ਉਹ ਤੋਂ ਬਾਅਦ ਕੀ, ਇਹ ਦੇਖਣ ਵਾਲੀ ਗੱਲ ਹੋਊਗੀ। ਪਰ ਮੈਨੂੰ ਲੱਗਦਾ ਕਿ ਬੀਜੇਪੀ ਲਈ ਰਾਹ ਆਸਾਨ ਹੋ ਗਿਆ। ਇਹ ਕੰਮ ਤਾਂ ਬਿਹਾਰ ਬਿਹੂਰ 'ਚ ਕਰਕੇ ਆਈ ਆ। ਸਹੀ ਹੈ, ਬਿਲਕੁਲ ਜੀ, ਬਿਲਕੁਲ ਕੀਤਾ। ਪੈਸੇ ਵਾਲੇ ਫਾਰਮੂਲੇ ਤਾਂ ਉਹਦੇ ਕੋਲ ਨਾ ਫੰਡ ਦੀ ਸਰਕਾਰੀ ਤੌਰ ਤੇ ਕਮੀ ਹੈ, ਨਾ ਪਾਰਟੀ ਦੇ ਤੌਰ ਤੇ ਕਮੀ ਹੈ। ਸਹੀ ਹੈ, ਬਿਲਕੁਲ। ਤੇ ਹੁਣ ਅਗਲੀ ਵਾਰ ਨੂੰ ਬੋਲੀ ਤੋਂ ਵੱਧ ਕੇ ਲੱਗੂਗੀ। ਹੁਣ ਕਾਂਗਰਸ ਤੇ ਅਕਾਲੀ ਸੋਚਣਾ ਉਹਨਾਂ ਨੇ ਕੀ ਵਾਅਦਾ ਕਰਨਾ। ਪਰ ਸਵਾਲ ਇਹ ਹੈ ਕਿ ਕੋਈ ਵੀ ਧਿਰ ਇਹ ਸੋਚ ਕੇ ਆ ਰਹੀ ਹੈ ਕਿ ਪੰਜਾਬ ਬਚਾਉਣਾ। ਜੇ ਪੰਜਾਬ ਬਚਾਉਣਾ ਤੇ ਕੋਈ ਧਿਰ ਨਿੱਤਰੇ ਕਿ ਵੋਟਾਂ ਪੈਣ ਨਾ ਪੈਣ, ਅਸੀਂ ਆਹ ਸਾਰੀਆਂ ਮੁਫਤ ਵਾਲੀਆਂ ਯੋਜਨਾਵਾਂ ਬੰਦ ਕਰਕੇ ਅਸੀਂ ਸਹੀ ਲੋੜਵੰਦ ਪਰਿਵਾਰਾਂ ਦੀ ਚੋਣ ਕਰਾਂਗੇ, ਉਹਦੇ ਲਈ ਆਹ ਯੋਜਨਾ ਦੇਵਾਂਗੇ, ਨੌਜਵਾਨਾਂ ਨੂੰ ਰੋਜ਼ਗਾਰ ਦੇਵਾਂਗੇ, ਚਿੱਟੇ ਨੂੰ ਏਦਾਂ ਰੋਕਾਂਗੇ, ਲਿਆਓ ਰੋਡ ਮੈਪ ਕੋਈ ਪੰਜਾਬ ਦਾ। ਸਹੀ। ਪਰ ਮੈਨੂੰ ਨਹੀਂ ਲੱਗਦਾ ਸਾਰੇ ਇਸੇ ਰਾਹ ਤੇ ਪੈਣਗੇ, ਜਿਹਨਾਂ ਨੂੰ ਅਗਲੀ ਵਾਰ ਬੋਲੀ ਵੱਧ ਲੱਗਦੀ ਸੁਣਿਓ। ਬਿਲਕੁਲ ਜੀ ਸ਼ਰਮਾ ਜੀ, ਇਹ ਤਾਂ ਦੇਖੋ ਇਹਦੇ 'ਚ ਤਾਂ ਕੋਈ ਦੋ ਰਾਏ ਨਹੀਂ ਕਿ ਬੀਜੇਪੀ ਕੋਲੇ ਸੋਰਸਸ ਵੀ ਬਹੁਤ ਨੇ ਤੇ ਬੀਜੇਪੀ ਦਾ ਇਹਨਾਂ ਮਾਮਲਿਆਂ ਦੇ ਵਿੱਚ ਮੁਕਾਬਲਾ ਵੀ ਕੋਈ ਨਹੀਂਗਾ। ਪਰ ਇਨਕਲਾਬ ਦੀ ਰਾਜਨੀਤੀ ਕਰਨ ਵਾਲੇ ਮੁਫ਼ਤਖੋਰੀ ਦੀ ਰਾਜਨੀਤੀ ਦਾ ਆਸਰਾ ਲੈਣਗੇ, ਇਹ ਸੋਚਿਆ ਨਹੀਂ ਸੀ ਲੋਕਾਂ ਨੇ ਪਹਿਲਾਂ।